ਸਮੇਂ ਦੇ ਦੌਰ ਨੇ ਇਨਸਾਨ ਨੂੰ ਇਸ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਰਿਸ਼ਤਿਆਂ ਦੀ ਕਦਰ ਖਤਮ ਹੋਣ ਲੱਗੀ ਹੈ। ਤਾਂ ਹੀ ਸਾਡੇ ਦੇਸ਼ ਦੇ ਵਿੱਚ ਬਿਰਧ ਆਸ਼ਰਮ ਤੇ ਅਨਾਥ ਆਸ਼ਰਮ ਬਣਨੇ ਸ਼ੁਰੂ ਹੋ ਗਏ। ਮੈਂ ਆਪਣੇ ਇਸ ਚੈਨਲ ਖਬਰ ਆਪ ਦੇ ਜ਼ਰੀਏ ਬਜ਼ੁਰਗਾਂ ਦੇ ਨਾਲ ਇੰਟਰਵਿਊ ਕਰਦਾ। ਬਜ਼ੁਰਗਾਂ ਦੇ ਨਾਲ ਇੰਟਰਵਿਊ ਕਰਨ ਦਾ ਮਕਸਦ ਇਹੀ ਹੁੰਦਾ ਹੈ ਕਿ ਉਹਨਾਂ ਦੀਆਂ ਪੁਰਾਣੀਆਂ ਜਿਹੜੀਆਂ ਯਾਦਾਂ ਸੀ, ਪੁਰਾਣੇ ਉਹਨਾਂ ਦੇ ਜਿਹੜੇ ਤਜਰਬੇ ਆ, ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਉਹ ਕਿਵੇਂ ਰਹਿੰਦੇ ਸੀ, ਉਹ ਕਦੋਂ ਜੰਮੇ, ਕਿਵੇਂ ਖੇਡਦੇ ਸੀ, ਉਹ ਕਿੱਥੇ ਪੜ੍ਹਦੇ ਸੀ, ਖਾਸ ਕਰਕੇ 1947 ਤੋਂ ਪਹਿਲਾਂ ਦੀਆਂ ਗੱਲਾਂ। ਅੱਜ ਫੇਰ ਮੈਂ ਇੱਕ ਬਜ਼ੁਰਗ ਦੇ ਕੋਲ ਆਇਆ, ਸਰਦਾਰ ਜਗਤਾਰ ਸਿੰਘ ਧਨੋਆ। ਬਜ਼ੁਰਗ ਪਾਕਿਸਤਾਨ ਦੇ 1947 ਤੋਂ ਪਹਿਲਾਂ ਦਾ ਉਹਨਾਂ ਦਾ ਜਨਮ ਹੈ। ਸਾਰੀਆਂ ਗੱਲਾਂ ਉਹਨਾਂ ਦੇ ਮੂੰਹੋਂ ਸੁਣਾਂਗੇ ਕਿ ਕਿੱਥੇ ਜਨਮ ਹੋਇਆ, ਉਦੋਂ ਕਦੋਂ, ਜਦੋਂ ਵੰਡ ਹੁੰਦੀ ਆ ਤਾਂ ਉਹ ਕਿੰਨੀ ਉਮਰ ਦੇ ਸੀਗੇ, ਕਿਹੜੇ ਕਿਹੜੇ ਉੱਥੇ ਉਹਨਾਂ ਨੇ ਕੰਮ ਕੀਤੇ, ਸਕੂਲ ਗਏ ਕਿ ਨਹੀਂ ਗਏ, ਸਾਰੀਆਂ ਗੱਲਾਂ ਉਹਨਾਂ ਨਾਲ ਸਾਂਝੇ ਕਰਾਂਗੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ 1947 ਤੋਂ ਪਹਿਲਾਂ ਦਾ ਜਨਮ ਆ ਤੁਹਾਡਾ? ਹਾਂਜੀ, ਮੇਰਾ 28/2/1923 ਦਾ ਜਨਮ। 28 ਫਿਰ ਤਾਂ ਤੁਸੀਂ ਕਾਫੀ ਜਵਾਨ ਸੀਗੇ। ਹਾਂਜੀ, ਮੈਂ 24 ਸਾਲ ਦਾ ਸੀ। 24 ਸਾਲ ਦੇ ਸੀ। ਹਾਂ। ਤੇ ਫਿਰ ਤਾਂ ਉਮਰ ਤੁਹਾਡੀ ਬਹੁਤ ਜ਼ਿਆਦਾ ਹੋਣਾ। ਹਾਂਜੀ, ਫਿਰ ਉਮਰ ਤਾਂ ਫਿਰ ਮਾਲਕ ਦੀ ਕਿਰਪਾ ਹੈ। ਕਿੰਨੀ ਉਮਰ ਫਿਰ ਤੁਹਾਡੀ ਉਸ ਹਿਸਾਬ ਨਾਲ ਹੋ ਗਈ? 75 24 ਤੁਸੀਂ ਤਾਂ 100 ਸਾਲ ਦੇ ਹੋ ਗਏ। ਮੇਰੀ ਇਸ ਵੇਲੇ ਉਮਰ 100 ਤੋਂ 2-4 ਦਿਨ ਉੱਤੇ ਆਈ ਹੈ। 28/2/1928 ਨੂੰ ਆਪਾਂ 100 ਸਾਲ ਦਾ ਬਣਾ ਲਿਆ ਜਨਮ। ਆ ਪਿਛਲੀ 28 ਫਰਵਰੀ ਹਾਂ, ਨੂੰ? ਇਸੇ 28 ਫਰਵਰੀ ਨੂੰ। ਅੱਛਾ, 100ਵਾਂ ਬਣਾ ਲਿਆ ਹਾਂ, ਤੁਸੀਂ? 100ਵਾਂ ਬਣਾ ਲਿਆ ਸੀ। ਕੀ ਬਾਤ ਹੈ। ਹਾਂਜੀ, ਸਿਹਤ ਬੜੀ ਤੰਦਰੁਸਤ ਹੈ। ਇਹ ਮਾਲਕ ਦੀ ਕਿਰਪਾ, ਸੱਚੇ ਪਾਤਸ਼ਾਹ ਦੀ। ਉਹਨੂੰ ਕੌਣ ਕਹਿ ਸਕਦਾ? ਬਿਨ ਸਾਹ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ। ਸਾਸ ਤੇ ਰੱਖੇ। ਹਾਂ। ਤੇ ਬਾਪੂ 1947 'ਚ ਤੁਸੀਂ ਕਾਫੀ ਗੱਭਰੂ ਸੀਗੇ। ਗੱਭਰੂ ਸੀ ਤੇ ਰੌਲੇ ਰੂਲੇ ਬੜੇ ਪਏ ਉੱਥੇ। ਹਾਂਜੀ। ਤਾਂ ਤੁਸੀਂ ਉਦੋਂ ਬੱਚੇ ਸੀ ਤੇ ਕੋਈ ਸਾਥੀ ਵਗੈਰਾ ਯਾਦ ਜੇ ਪਿੰਡ ਦੇ? ਸਾਥੀ ਉਸ ਵੇਲੇ ਮੀਰਦੀਨ ਤੇਲੀ ਹੁੰਦਾ ਸੀ। ਉਹ ਮੀਰਦੀਨ ਤੇਲੀ ਤੇ ਕਾਲੀ ਤੇਲੀ, ਇਹ ਪਿੰਡੋਂ ਉਹ ਕਾਲੀ ਤੇਲੀ ਜਿਹੜਾ ਸਾਡੀਆਂ ਮੱਝਾਂ ਨੂੰ ਪੱਠੇ ਪੁੱਠੇ ਲਿਆ ਕੇ ਪਾਉਂਦਾ ਸੀ ਪਿੰਡ, ਤੇ ਜਿਹੜਾ ਮੀਰਦੀਨ ਤੇਲੀ ਸੀ ਨਾਲੇ ਪੜ੍ਹਦਾ ਸੀ ਤੇ ਨਾਲੇ ਸਾਡੇ ਵਾਸਤੇ ਦੁੱਧ ਲਿਆਉਂਦਾ ਸੀ ਲਾਹੌਰ। ਅੱਛਾ ਅੱਛਾ। ਤੇ ਸਾਡੀਆਂ ਲਾਹੌਰੋਂ ਕਸੂਰ ਤੱਕ ਲਾਰੀਆਂ ਚੱਲਦੀਆਂ ਸੀ 2। ਅੱਛਾ, ਬੱਸਾਂ ਚੱਲਦੀਆਂ ਸੀ। ਬੱਸਾਂ ਸਾਡੀਆਂ ਤੁਹਾਡਾ ਜਿਹੜਾ ਪਿੰਡ ਸੀਗਾ ਉਹ ਤੇ ਉਹਦੇ ਨਾਲ ਕਿਹੜੇ ਪਿੰਡ ਸੀ ਹੋਰ? ਉਹਦੇ ਨਾਲ ਉਹਦੇ ਚ ਫਿਰ ਇੱਕ ਪਾਸੇ ਦੱਖਣ ਦੇ ਪਹਾੜ ਦੀ ਬਾਈ ਹਰਪਾਲ ਕੇ ਸੀ, ਤੇ ਲਹਿੰਦੇ ਦੇ ਬਾਈ ਨੂੰ ਚਰੜ ਵੀ ਸੀ, ਤੇ ਬਾਕੀ ਨਾਲ ਆਉਂਦੇ ਸੀਗੇ ਗੁਹਾਵਾ, ਤੇ ਚੜ੍ਹਦੇ ਪਾਸੇ ਹੈਗਾ ਸੀਗਾ ਆਪਣਾ ਵੇਖੋ ਤੁਸੀਂ ਘਨੱਕਰ, ਤੇ ਐਸ ਬਾਈ ਨੂੰ ਲਹਿੰਦੇ ਦੇ ਦਾ ਨੂੰ ਹੈਗਾ ਸੀ ਆ ਕੰਨ, ਤੇ ਸਾਹਮਣੇ ਹੈਗਾ ਸੀਗਾ ਲਹਿੰਦੇ ਦੇ ਦਾਏ ਨੂੰ ਅੰਬਰ ਸਿੱਧੂ। ਅੰਬਰ ਸਿੱਧੂ ਅਗਲੇ ਪਾਸੇ ਲਾਹੌਰ ਸੀ। ਅੱਛਾ ਅੱਛਾ। ਹਾਂ। ਤੇ ਤੁਹਾਡੇ ਪਿੰਡ ਦਾ ਨਾਂ ਕੀ ਸੀਗਾ? ਉਹ ਕਿਸੇ ਬਜ਼ੁਰਗ ਦੇ ਨਾਂ ਤੇ ਸੀ ਕਿ ਪਹਿਲਾਂ ਤੋਂ? ਇਹ ਕਮਾਇਆ ਪਿੰਡ ਸੀ। ਇਹ 14 ਪੱਤੀਆਂ ਦਾ ਪਿੰਡ ਸੀ। ਅੱਛਾ ਜੀ, ਵੱਡਾ ਪਿੰਡ ਸੀਗਾ? ਬਹੁਤ ਵੱਡਾ ਪਿੰਡ ਸੀ। 14 ਪੱਤੀਆਂ ਬੜੀਆਂ ਵੱਡੀਆਂ ਹੁੰਦੀਆਂ ਨੇ। ਇੱਕ ਬਲਦ ਕਿਸੇ ਨੇ ਕੱਢ ਲਿਆ ਸੀ ਤੇ ਉਹ ਸਾਰੀ ਉਮਰ ਵਗਦਾ, ਬਦਲੇ ਕਿਸੇ ਤੋਂ ਫੜਿਆ ਗਿਆ ਨਹੀਂ ਸੀ। ਦੂਜੇ ਪਾਸੇ ਵਾਹੀ ਗਏ? ਨਾ, ਦੂਜੇ ਪਾਸੇ ਵਗਦਾ ਰਿਹਾ। ਐਡਾ ਵੱਡਾ ਸੀ। ਇਹ ਤੁਸੀਂ ਇਹ ਕਮਾਈਏ ਜਿਹੜੇ ਹੈਗੇ ਨੇ, ਕਈ ਪਰਿਵਾਰ ਬੈਠੇ, ਉਹਨਾਂ ਨੂੰ ਕਮਾਈਏ ਕਹਿੰਦੇ? ਕਈ ਪਰਿਵਾਰ ਬੈਠੇ ਨੇ ਕਮਾਈਏ। ਜਲੰਧਰ ਵੀ ਬੈਠੇ ਨੇ, ਤੇ ਆਪਣੇ ਪੱਟੀ ਵੀ ਬੈਠੇ ਨੇ, ਹਬੋਰ ਵੀ ਬੈਠੇ ਨੇ, ਤੇ ਫਿਰ ਆ ਆਪਣੇ ਹਰੀਹਰ ਦੇ ਝੋਕ ਵੀ ਬੈਠੇ ਨੇ। ਅੱਛਾ ਜੀ। ਤੇ ਕੁਛ ਇੱਥੇ ਆ ਮੱਲਾਂ ਵਾਲੇ ਵੀ ਬੈਠੇ। ਬਾਪੂ ਜੀ ਉਦੋਂ ਲੋਕ ਪੜ੍ਹਦੇ ਬਹੁਤ ਘੱਟ ਸੀ। ਤੁਸੀਂ ਕੋਈ ਪੜ੍ਹਾਈ ਪੜ੍ਹਾਈ ਕੀਤੀ ਕਿ ਤੁਸੀਂ ਵੀ? ਮੈਂ ਪੜ੍ਹਿਆ ਸੀ। ਅੱਛਾ ਜੀ। ਮੈਂ ਆਪਣਾ 29 ਵਿੱਚ ਪੜ੍ਹਨ ਪਿਆ ਸੀਗਾ। ਅੱਛਾ, 1929 ਚ ਪੜ੍ਹਨੇ ਪਿਆ ਸੀਗਾ। ਅੱਛਾ ਜੀ। ਤੇ 39 ਚ ਮੈਂ ਹਟ ਗਿਆ ਸੀ। 7 ਜਮਾਤਾਂ ਮੈਂ ਪੜ੍ਹਿਆ। ਕਿੱਥੇ ਪੜ੍ਹੇ ਸੀ? ਲਾਹੌਰ ਹੀ ਪੜ੍ਹੇ ਸੀ। ਖਾਲਸਾ ਸਕੂਲ। ਖਾਲਸਾ ਮਦਰਸਾ ਸੀ। ਮਦਰਸਾ ਸਕੂਲ ਨਹੀਂ ਉਦੋਂ ਦੇ। ਮਦਰਸਾ ਚਾਹੁੰਦੇ ਤਾਂ ਉਹਨੂੰ ਸਕੂਲ ਨਹੀਂ ਆ। ਤੇ ਭਾਸ਼ਾ ਕਿਹੜੀ ਕਿਹੜੀ ਸੀ ਉੱਥੇ ਪੜ੍ਹਾਈ ਜਾਂਦੀ? ਉੱਥੇ ਸਾਡੇ ਉਰਦੂ ਪੜਾਉਂਦੇ ਸੀ। ਅੱਛਾ ਜੀ। ਅਲਬੇ ਤੋਂ ਚੱਲਦਾ ਸੀ ਕੰਮ, ਉਰਦੂ ਪੜਾਉਂਦੇ। ਅੰਗਰੇਜ਼ੀ ਨਹੀਂ ਸੀ? ਨਹੀਂ, ਉਦੋਂ ਨਹੀਂ ਸੀ ਅੰਗਰੇਜ਼ੀ। ਕੋਈ ਟੀਚਰ ਨਾਂ ਯਾਦ ਹੈ ਤੁਹਾਡੇ ਜਿਹੜੇ ਅਧਿਆਪਕ ਸੀ ਉਦੋਂ? ਟੀਚਰ ਹੱਕ ਸੀ। ਅੱਛਾ ਜੀ। ਉਹਦਾ ਨਾਂ ਹੱਕ ਸੀ। ਇੱਕ ਹੈਗਾ ਸੀਗਾ ਮੀਰ ਇੱਕ ਨਾ ਜੈ ਲਾਲ। ਹਾਂ, ਇਹ ਉਸ ਵੇਲੇ ਮਸ਼ਹੂਰ ਸੀ। ਉਹ ਮੁਨਸ਼ੀ ਕਹਿੰਦੇ ਸੀ ਉਦੋਂ? ਉਹ ਮੁਨਸ਼ੀ ਗਾ ਸੀ। ਤੇ ਸਾਥੀ ਕੋਈ ਨਾਲ ਜਿਹੜੇ ਪੜ੍ਹਦੇ ਖੇਡਦੇ? ਆਪ ਨੂੰ ਦੱਸਿਆ ਵੀ ਇੱਕ ਤੇ ਆਉਂਦਾ ਸੀਗਾ ਮੀਰਦੀਨ ਤੇਲੀ, ਇੱਕ ਆਉਂਦਾ ਸੀ ਪੱਕਾ ਸੀ ਮੇਰਾ ਦੋਸਤ। ਅੱਛਾ ਜੀ। ਇਹ ਪਿੰਡੋਂ ਸਾਡੇ ਦੁੱਧ ਲੈ ਕੇ ਆਉਂਦਾ ਸੀ ਟਮ ਤੇ। ਆਹ, ਤੇ ਜਿਹੜਾ ਉਹ ਸੀਗਾ ਕਾਲੀ ਤੇਲੀ, ਉਹ ਸਾਡੇ ਨਾਲੇ ਆਪਦੇ ਮਾਲ ਨੂੰ ਪੱਠੇ ਪਾਉਂਦਾ ਸੀ, ਸਾਡੇ ਪੱਠੇ, ਤੇ ਨਾਲੇ ਸਾਡੀਆਂ ਮੱਝਾਂ ਨੂੰ ਪਾਉਂਦਾ ਸੀ, ਤੇ ਉਹ ਦੁੱਧ ਚੋ ਕੇ ਦੇ ਦਿੰਦੇ, ਸਾਨੂੰ ਲਾਹੌਰ ਲਿਆ ਕੇ ਦਿੰਦਾ ਸੀ। ਤੁਸੀਂ ਬੜਾ ਲੰਮਾ ਸਮਾਂ ਵੇਖ ਲਿਆ ਹੈ। 1900 ਜਿਹੜਾ ਹੈਗਾ 23 ਤੁਸੀਂ ਕਿਹਾ ਜੇ? ਹਾਂਜੀ। 23 ਦਾ ਤੁਹਾਡਾ ਜਨਮ ਆ, ਤੇ ਹੁਣ ਆ ਵੇਖੋ 2023 ਆ ਗਿਆ। ਹਾਂਜੀ ਹਾਂਜੀ। ਤੇ ਇੰਨੇ ਸਮੇਂ 'ਚ ਬਦਲਾਅ ਕਿੰਨਾ ਕੁ ਵੇਖਿਆ? ਬੜਾ ਬਦਲਾਅ, ਬਹੁਤ ਕੁਝ ਵੇਖਿਆ। ਉਦੋਂ ਲੋਕਾਂ ਦਾ ਵਿੱਚ ਪਿਆਰ ਵੀ ਬੜਾ ਸੀ। ਤੇ ਪਰ ਇੱਕ ਗੱਲ ਜ਼ਰੂਰ ਮੈਂ ਵੇਖੀ ਏ ਬਈ, ਜਦੋਂ ਇਹ ਪਾਕਿਸਤਾਨ ਬਣਿਆ ਹੈ, ਪਹਿਲੋਂ ਲੋਕੀ ਜੱਫੀਆਂ ਪਾ ਕੇ ਮੁਸਲਮਾਨਾਂ ਨੂੰ ਤੇ ਹਿੰਦੂ ਸਾਰੇ ਇਕੱਠੇ ਰਹਿੰਦੇ ਸੀ,
ਤੇ ਵਿਆਹਾਂ ਸ਼ਾਦੀਆਂ ਤੇ ਮੁਸਲਮਾਨ ਹੀ ਆਉਂਦੇ ਸੀ ਤੇ ਆਪਾਂ ਵੀ ਉਹਨਾਂ ਵੱਲ ਜਾਂਦੇ ਸਾਂ। ਸਾਡਾ ਉਹ ਖਾਂਦੇ ਨਹੀਂ ਸੀ, ਉਹ ਸਾਡਾ ਝਟਕਾ ਨਹੀਂ ਸੀ ਖਾਂਦੇ, ਅਸੀਂ ਉਹਨਾਂ ਦਾ ਹਾਲ ਨਹੀਂ ਸੀ ਖਾਂਦੇ। ਤੇ ਵਿਆਹਾਂ ਸ਼ਾਦੀਆਂ ਤੇ ਸੁੱਕਾ ਹੀ ਇੱਕ ਦੂਜੇ ਨੂੰ ਰਾਸ਼ਨ ਦੇ ਦੇ ਹਾਂ। ਬਿਲਕੁਲ, ਜਿੰਨੇ ਬਜ਼ੁਰਗਾਂ ਦੀ ਮੈਂ ਗੱਲ, ਜਿਨ੍ਹਾਂ ਨਾਲ ਵੀ ਮੈਂ ਗੱਲ ਕੀਤੀ ਨਾ, ਉਹਨਾਂ ਸਾਰਿਆਂ ਇਹੀ ਕਿਹਾ ਕਿ ਸੁੱਕਾ ਰਾਸ਼ਨ ਦਿੰਦੇ ਸੀ। ਹਾਂ, ਸੁੱਕਾ ਰਾਸ਼ਨ ਦਿੰਦੇ ਸੀ। ਤੇ ਫਿਰ ਉਹਨਾਂ ਦੀ ਈਦਾਂ ਹੁੰਦੀਆਂ ਸੀ, ਹਾਂਜੀ ਹਾਂਜੀ। ਈਦਾਂ ਤੇ ਉਹ ਸਾਨੂੰ ਚੌਲ ਸੁੱਕੇ ਦੇ ਦਿੰਦੇ ਸੀ ਤੇ ਅਸੀਂ ਉਹਨਾਂ ਦੇ, ਅਸੀਂ ਜਦੋਂ ਆਪਦੇ ਬਣਾਉਂਦੇ ਸਾਂ ਅਸੀਂ ਵੀ ਸੁੱਕੇ ਹੀ ਦੇ ਦਿੰਦੇ ਸਾਂ। ਕਈ ਚੀਜ਼ਾਂ ਉਹ ਸਾਡੀਆਂ ਬਣੀਆਂ ਖਾ ਲੈਂਦੇ ਸੀ। ਜਿਵੇਂ ਹੁਣ ਨਫ਼ਰਤ ਪੈਦਾ ਹੋਈ ਪਈ ਆ, ਉਦੋਂ ਨਹੀਂ, ਮੁਸਲਮ ਸਿੱਖ, ਨਾ ਉਦੋਂ ਨਹੀਂ ਸੀ। ਇਕੱਠੇ ਸਾਰੇ ਖੇਡਦੇ ਸੀ, ਇਕੱਠੇ ਮਿਲਦੇ ਜਾਂਦੇ ਸੀ, ਬਾਹਰ ਪਾਣੀ ਤਾਣੀ ਇਕੱਠੇ ਜਾਂਦੇ ਸੀ। ਚਲੋ ਬੰਦੇ ਤਾਂ ਇਕੱਠੇ ਖੇਡਦੇ ਕੰਮ ਕਰਦੇ, ਖੇਤਾਂ 'ਚ ਵੀ ਇਕੱਠੀਆਂ ਹੀ ਚੱਲਦੀਆਂ ਸੀ, ਭੰਡਾਰ ਲੱਗਦੇ ਸੀ ਇਹਨਾਂ ਦੇ, ਚਰਖੇ ਕੱਤਦੀਆਂ ਸੀ, ਇਕੱਠੀਆਂ ਰਹਿੰਦੀਆਂ ਸੀ। ਅੱਛਾ, ਜਿਵੇਂ ਤੀਆਂ ਦੇ ਮੇਲੇ, ਤੀਆਂ ਦੇ ਮੇਲੇ ਦੇ ਵਿੱਚ ਇਹ ਵੀ ਕੁੜੀਆਂ ਵੀ ਇਕੱਠੀਆਂ ਰਹਿੰਦੀਆਂ ਸੀ, ਕੋਈ ਨਿੰਦ ਵਿਚਾਰ ਹੀ ਨਹੀਂ ਸੀ, ਇਕੱਠੇ ਬੱਚੇ ਖੇਡਦੇ ਰਹਿੰਦੇ ਸੀ। ਤੁਸੀਂ ਉਦੋਂ ਮੁੰਡੇ ਕੁੜੀਆਂ ਜਿਹੜੇ ਇਕੱਠੇ ਵੀ ਖੇਡਦੇ ਸੀ? ਸਭ ਇਕੱਠੇ ਖੇਡਦੇ ਸੀ, ਕਿਸੇ ਨਿੰਦ ਵਿਚਾਰ ਹੀ ਨਹੀਂ ਸੀ। ਆਮ ਲੁਕਣ ਮੀਟੀ ਖੇਡਦੇ ਸੀ, ਉਦੋਂ ਵੱਡੀ ਖੇਡ ਹੁੰਦੀ ਸੀ, ਲੁਕ ਜਾਣਾ ਜਾਂ ਬਾਤਾਂ ਪਾਓ ਬਈ, ਇਹੋ ਗੱਲਾਂ, ਇਹੋ ਖੇਡਾਂ ਸੀ ਹੁੰਦੀਆਂ। ਜਿਹੜੇ ਪਿੰਡ ਤੁਹਾਡਾ ਸੀਗਾ ਕਮਾਈਆਂ, ਹਾਂਜੀ ਹਾਂਜੀ, ਤੇ ਉਹਦੇ ਮੋਹਤਬਾਰ ਬੰਦੇ, ਸਰਪੰਚ ਤਾਂ ਉਦੋਂ ਹੁੰਦੇ ਨਹੀਂ ਸੀ, ਨੰਬਰਦਾਰ ਜਾਂ ਕੋਈ ਚੌਧਰੀ ਤੇ ਜਾਂ ਕੋਈ ਜਿਹੜੇ ਹੈਗੇ ਸੀ ਜੈਲਦਾਰ, ਕੋਈ ਨਾਂ ਯਾਦ ਜੀ? ਹਾਂਜੀ ਹਾਂਜੀ ਯਾਦ ਆ। ਕਿਹੜੇ ਸੀਗੇ? ਇੱਕ ਤਾਂ ਸ਼ਿਵ ਸਿੰਘ ਸੀ, ਉਹ ਸੀਗਾ ਸਪੈਦਪੋਸ਼। ਅੱਛਾ ਜੀ। ਸਰਪੰਚ ਨਹੀਂ ਸੀ ਉਦੋਂ ਬਣਦੇ। ਹਾਂਜੀ। ਇੱਕ ਹੈਗਾ ਸੀ ਮੇਜਰ ਸਾਲਦਰ ਤਾਰਾ ਸਿੰਘ, ਉਹ ਮਿਲਟਰੀ ਚੋਂ ਆਇਆ, ਮੇਜਰ ਸੀਗਾ ਪਹਿਲਾਂ, ਤੇ ਮੇਜਰ ਰਿਟਾਇਰ ਹੋ ਕੇ ਆਇਆ ਸੀ। ਅੱਛਾ ਜੀ। ਤੇ ਉਹ ਆ ਕੇ ਪਿੰਡ 'ਚ ਜੈਲਦਾਰ ਬਣਿਆ ਸੀ। ਜੈਲਦਾਰ ਦਾ ਇਹ ਕੰਮ ਸੀ, ਜਦੋਂ ਥਾਣੇ ਦੇ ਕੋਈ ਬੰਦਾ ਆਉਣਾ ਹੈ, ਉਹਨੇ ਸਿੱਧਾ ਜੈਲਦਾਰ ਦੇ ਘਰ ਆਉਣਾ। ਜੈਲਦਾਰ ਦੇ ਉਹਨੇ ਆਉਣਾ ਘੋੜੀ ਤੇ, ਉਦੋਂ ਘੋੜੀਆਂ ਸੀ, ਤੇ ਘੋੜੀ ਤੇ ਉਹਨੇ ਆਉਣਾ। ਜੈਲਦਾਰ ਦੇ ਕਾਮੇ ਨੇ ਘੋੜੀਆਂ ਨੂੰ ਪੱਠੇ ਪਾਉਣੇ ਆ, ਜੈਲਦਾਰ ਦੇ ਘਰੇ ਰਹਿਣਾ। ਜੈਲਦਾਰ ਤੋਂ ਉਹਨਾਂ ਪੁਲਿਸ ਵਾਲਿਆਂ ਨੇ ਪੁੱਛਣਾ ਘਰ ਦੇ ਹਾਲਾਤ, ਪਿੰਡ ਦੇ ਵੀ ਕਿਹੜਾ ਮਾੜਾ ਕਿਹੜਾ ਚੰਗਾ। ਜਿਹਨੂੰ ਉਹਨੇ ਆਖਿਆ ਉਹਨੂੰ ਪੁਲਿਸ ਫੜ ਕੇ ਲੈ ਜਾਂਦੀ ਸੀ, ਤੇ ਜਿਹਨੂੰ ਆਖੇ ਉਹ ਪੁਲਿਸ ਉੱਥੇ ਛੁਡਾ ਲਿਆਉਂਦਾ ਸੀ। ਇਹ ਲੋਕ ਹੁਣ ਕਿੱਥੇ ਬੈਠੇ ਨੇ ਜਿਹਨਾਂ ਦੇ ਤੁਸੀਂ ਨਾਂ ਲੈ ਰਹੇ, ਉਹਨਾਂ ਦੇ ਪਰਿਵਾਰ ਕਿੱਥੇ ਬੈਠੇ? ਜਿਹੜਾ ਜੈਲਦਾਰ ਆ ਉਹ ਤਾਂ ਇੱਥੇ ਸਮੁੰਦਰੀ ਵਾਲਿਆਂ ਦੇ ਪੰਪ ਦੇ ਮਗਰ ਉਹਦਾ ਪਰਿਵਾਰ ਬੈਠਾ ਹੈ। ਅੱਛਾ ਜੀ। ਛਾਉਣੀ। ਅੱਛਾ ਜੀ। ਤੇ ਜਿਹੜਾ ਦੂਸਰਾ ਹੈ ਉਹ ਇਸ ਵੇਲੇ ਬੈਠਾ ਹੈ ਆਪਣਾ ਕਰਨਾਲ ਬੈਠਾ ਹੈ, ਹਰਿਆਣੇ 'ਚ। ਅੱਛਾ ਅੱਛਾ। ਤੇ ਬਾਕੀ ਜਿਹੜੇ ਦੂਜੇ ਸੀਗੇ ਨਾਲ, ਦੂਜੇ ਹੋਰ ਵੀ ਸਪੈਦਪੋਸ਼ ਸੀਗੇ ਦੋ, ਉਹਨਾਂ ਦੇ ਉਹ ਸੀਗਾ ਆਪਣਾ, ਉਹਦਾ ਨਾਮ ਸੀ ਜਰਨੈਲ ਸਿੰਘ, ਤੇ ਆਪਣਾ ਤੁਸੀਂ ਅਜਾਇਬ ਸਿੰਘ। ਤੇ ਉਹ ਆਪ ਤੇ ਹੈਗੇ ਨਹੀਂ, ਉਹਨਾਂ ਦੀ ਔਲਾਦ ਬੈਠੀ ਇੱਥੇ ਲਾਗੇ। ਅੱਛਾ ਜੀ। ਉਹ ਪਿੰਡ ਪੀਰਾਂ ਵਾਲੇ 'ਚ ਬੈਠੇ ਆ, ਦੋ ਮੁੰਡੇ। ਓਕੇ। ਤੁਹਾਡੇ ਪਰਿਵਾਰ ਦਾ ਕੰਮਕਾਰ ਕੀ ਸੀਗਾ? ਸਾਡੇ ਪਰਿਵਾਰ ਦਾ, ਅਸੀਂ ਤੇ ਉੱਥੇ ਲਾਹੌਰੋਂ ਕਸੂਰ ਬੱਸਾਂ ਸਾਡੀਆਂ ਚੱਲਦੀਆਂ ਸੀ। ਅੱਛਾ, ਬੱਸਾਂ ਚੱਲਦੀਆਂ? ਸਾਡੀਆਂ ਬੱਸਾਂ ਚੱਲਦੀਆਂ ਸੀ ਲਾਹੌਰੋਂ ਕਸੂਰ। ਅੱਛਾ ਜੀ। ਤੇ ਉਹਨਾਂ ਦੇ ਉਹ ਪੈਟਰੋਲ ਨਾਲ ਸਟਾਰਟ ਹੁੰਦੀਆਂ ਸੀ। ਅੱਛਾ, ਉਹ ਡੀਜ਼ਲ ਨਹੀਂ ਸੀ? ਨਹੀਂ, ਡੀਜ਼ਲ ਨਹੀਂ ਸੀ, ਉਦੋਂ ਪੈਟਰੋਲ ਨਾਲ ਸਟਾਰਟ ਹੁੰਦੀਆਂ ਸੀ। ਤੇ ਮੁੜ ਕੇ ਫਿਰ ਆਪਣਾ ਕੋਲੇ ਨਾਲ ਚੱਲਦੀਆਂ ਸੀ, ਪੱਥਰ ਦਾ ਕੋਲਾ ਪੈਂਦਾ ਸੀ, ਤੇ ਮੈਂ ਹੀ ਕੋਲਾ ਲਿਆ ਕੇ ਪਾਉਂਦਾ ਸਾਂ। 1 ਟਕੇ ਦਾ ਕੋਲਾ ਸਾਰੀ ਦਿਹਾੜੀ ਬੱਸ ਚੱਲ ਜਾਂਦੀ ਸੀ। 1 ਟਕੇ ਦੇ ਕੋਲੇ? 1 ਟਕੇ ਦੇ ਕੋਲੇ ਨਾਲ। ਤੇ ਲਾਹੌਰ ਤੇ ਕਸੂਰ ਦਾ 2 ਆਨੇ ਭਾੜਾ ਸੀ। ਜਿਹੜਾ ਫਰੰਟ ਸੀਟ ਤੇ ਬਹਿੰਦਾ ਸੀ ਉਹਦਾ ਦੂਣਾ ਭਾੜਾ। ਉਹ ਕਿਉਂ? ਉਹ ਵੀ ਤੂੰ ਫਰੰਟ ਸੀਟ ਤੇ ਬੈਠਾ। ਅੱਛਾ, ਵੀ ਤੇਰਾ ਟੌਰ ਆ? ਹਾਂ, ਤੇਰਾ ਟੌਰ ਆ। ਸਾਰੀ ਬੱਸ ਦੇ ਅੱਗੇ ਬੈਠਾ? ਸਾਰੀ ਬੱਸ ਤੇ ਤੂੰ ਅੱਗੇ ਬੈਠਾ ਹੈ। ਅੱਛਾ। ਤੇ 29 ਸੀਟਰ ਬੱਸ ਸੀ, 29 ਸਵਾਰੀਆਂ ਬਹਿਣੀਆਂ ਨੇ, 30ਵਾਂ ਡਰਾਈਵਰ ਹੋਵੇਗਾ, ਜੇ ਵੱਧ ਬਹਿ ਗਈ ਤੇ ਚਲਾਨ ਹੋ ਜਾਏਗਾ। ਨਹੀਂ ਤੇ ਹੁਣ ਜਿਵੇਂ ਐ ਤੂੜੀ ਵਾਂਗੂ? ਨਾ, ਇਹ ਤਰ੍ਹਾਂ ਦਾ ਨਾਮੋ ਨਿਸ਼ਾਨ ਨਹੀਂ ਸੀ, ਨਾ ਇਸ ਤਰ੍ਹਾਂ ਨਹੀਂ ਸੀਗਾ, ਤੁੰਨ ਕੇ ਨਹੀਂ ਸੀ। ਇੱਕ ਪਰਮਿਟ ਸਾਡਾ ਲਾਹੌਰੋਂ ਇੱਥੋਂ ਮਲਤਾਨੀ ਦਰਵਾਜ਼ੇ ਦਾ ਸੀ, ਫਿਰੋਜ਼ਪੁਰ ਦਾ। ਅੱਛਾ ਜੀ। ਇੱਕ ਪਰਮਿਟ ਇੱਥੋਂ ਤੱਕ ਸੀ। ਇਧਰ ਮਾਲਵਾ ਦਾ ਸੀ, ਇਧਰ ਮਾਲਵਾ ਜਾਂਦੀ ਸੀ ਲਾਹੌਰ। ਹਾਂਜੀ। ਹਾਂ, ਮਾਲਵਾ ਦੇ ਵੀ ਸੀ। ਮਾਲਵਾ ਕੰਪਨੀ ਸੀ? ਮਾਲਵਾ ਕੰਪਨੀ ਟਰਾਂਸਪੋਰਟ। ਅੱਛਾ ਜੀ। ਹਾਂ, ਉਹ ਇੱਥੋਂ ਮਲਤਾਨੀ ਦਰਵਾਜ਼ੇ ਤੋਂ ਕਿੱਥੇ ਜਾਂਦੀ ਸੀ? ਉਹ ਜਾਂਦੀ ਸੀ ਲਾਹੌਰ। ਸਾਡੀ ਲਾਹੌਰੋਂ ਚੱਲਦੀ ਸੀ ਬੱਸ ਸ਼ਾਲਵੀ ਦਰਵਾਜ਼ੇ ਤੋਂ, ਤੇ ਉਹ ਆਉਂਦੀ ਸੀ ਇੱਥੇ ਮਲਤਾਨੀ ਗੇਟ। ਇੱਕ ਪਰਮਿਟ ਸੀ। ਤੁਸੀਂ ਫਿਰ 47 ਤੋਂ ਪਹਿਲਾਂ ਕਦੀ ਇੱਥੇ ਗੇੜਾ ਚੱਕਰ ਮਾਰਿਆ ਸੀ? ਅਸੀਂ 47 ਤੋਂ ਪਹਿਲਾਂ ਮੈਂ ਤੇ ਇੱਥੇ ਆਉਂਦਾ ਰਿਹਾ ਨਾ ਬੱਸ ਨਾਲ। ਉਹੀ ਮੈਂ ਪੁੱਛਿਆ। ਬੱਸ ਨਾਲ ਹੀ ਆਉਂਦਾ ਰਿਹਾ, ਅੱਡੇ ਤੇ ਬਾਹਰ ਨਹੀਂ ਗਿਆ ਕਿਤੇ। ਤੇ ਉੱਥੋਂ ਬੱਸ ਨਾਲ ਮੁੜ ਕੇ ਮੁੜ ਜਾਣਾ। ਹਾਂ, ਤੇ ਕਸੂਰ ਸਾਡਾ ਫਿਰ ਮੁੜ ਕੇ ਹੈਡ ਸੀ। ਉਦੋਂ ਤਾਂ ਇੱਕੋ ਹੀ ਦੇਸ਼ ਸੀ, ਉਦੋਂ ਕਿਹੜੀ ਵੰਡ ਹੋਈ ਸੀ? ਵੰਡ ਤਾਂ ਨਹੀਂ ਸੀ ਹੋਈ, ਪਰ ਸਾਡੀ ਹੱਦ ਇੰਨੀ ਸੀ ਨਾ ਵੀ ਇੱਥੋਂ ਤੱਕ ਸਾਡੀ ਬੱਸ ਪਰਮਿਟ ਸਾਡਾ ਇੰਨਾ, ਬਿਲਕੁਲ ਪਰਮਿਟ ਅੱਗੇ ਇਸ਼ੂ ਨਹੀਂ ਸੀ। ਹੱਦ ਸੀ ਨਾ ਪਰਮਿਟ ਦੀ, ਉਹਦਾ ਹਾਜ ਤਾਂ ਹੈ, ਕੋਈ ਹੱਦ ਸੀ ਨਹੀਂ। ਅੱਛਾ, ਜਾਂ ਪੈਟਰੋਲ ਪੈਂਦਾ ਸੀ ਉਹਨਾਂ ਦੀ ਤੇ ਜਾਂ ਕੋਲਾ ਪੈਂਦਾ ਸੀ? ਉਹ ਪੈਟਰੋਲ ਨਾਲ ਸਟਾਰਟ ਹੁੰਦੇ, ਕੋਲੇ ਨਾਲ ਜ਼ਿਆਦਾ ਚੱਲਦੀਆਂ ਸੀ। ਸਾਡੇ ਕੋਲ ਤਾਂ ਕੋਲੇ ਵਾਲੀਆਂ ਸੀ, ਪੈਟਰੋਲ ਵਾਲੀਆਂ ਸੀ। ਪੈਟਰੋਲ ਮਹਿੰਗਾ ਫਿਰ ਉਦੋਂ ਫਿਰ 2-2.5 ਰੁਪਏ ਲੀਟਰ ਸੀ, ਉਹਦੇ ਨਹੀਂ ਸੀ ਗੱਲ ਬਣਦੀ। ਤੇ ਇਹਦੋਂ ਵੀ ਸਸਤਾ ਸੀਗਾ। ਤੇ ਇਹ ਪੈਟਰੋਲ ਕੋਲੇ ਜਿਹੜੇ ਤਾਂ ਡਗੇ ਦੇ ਨਾਲ ਸਾਰੀ ਦਿਹਾੜੀ ਚੱਲ ਜਾਂਦੀ ਸੀ। ਅੱਛਾ ਅੱਛਾ। ਉਹ ਕੋਈ 10 ਕਿਲੋ 12 ਕਿਲੋਮੀਟਰ ਕਰਕੇ ਨਾ, ਤੇ ਉਹ ਫਸ ਜਾਂਦੀ ਸੀ ਸੁਆਹ, ਤੇ ਥੁੱਸ ਕਰਨ ਲੱਗ ਪੈਂਦੀ ਸੀ ਬੱਸ। ਤੇ ਰੋਕ ਕੇ ਤੇ ਪਾਸਿਓਂ ਉਹਦੀ ਗੁੱਥੀ ਕੱਢੀ ਦੀ ਸੀ, ਤੇ ਉਹ ਪਾਸੇ ਕਰਕੇ ਝਾੜੀ ਦੀ ਸੀ, ਤੇ ਝਾੜ ਕੇ ਤੇ ਮੁੜ ਕੇ ਸੁਆਹ ਨਿਕਲ ਜਾਂਦੀ ਸੀ। ਮੁੜ ਕੇ ਫਿਰ ਵਿੱਚ ਫਿੱਟ ਕਰ ਦਿੱਤੀ ਤੇ ਫਿਰ ਚੱਲ ਪਈ, ਫਿਰ ਚੱਲਦੀ ਸੀ। ਤੇ ਉਹ ਮੈਂ ਬੱਸ ਦੇ ਮਗਰ ਲੱਗਾ ਹੁੰਦਾ ਸੀ ਡਰਮ, ਜਿਵੇਂ ਹੁਣ ਤੁਸੀਂ ਦਾਣਿਆਂ ਵਾਲੇ ਡਰਮ ਨੇ, ਇਸ ਤਰ੍ਹਾਂ ਵੱਡਾ ਡਰਮ ਹੁੰਦਾ ਸੀ ਕੋਲੇ ਦਾ।
ਕੋਲੇ ਵਾਲਾ ਉਹਦੇ 'ਚ ਕੋਲੇ ਪੈਂਦੇ ਸੀ। ਇੰਜਨ ਪਿੱਛੇ ਹੁੰਦਾ ਉਹਦਾ? ਨਾ ਇੰਜਣ ਅੱਗੇ ਆ, ਇੰਜਨ ਅੱਗੇ। ਇੰਜਣ ਅੱਗੇ ਆ, ਹੈਂਡਲ ਨਾਲ ਸਟਾਰਟ ਹੁੰਦੀ ਹੈ। ਵੰਡ ਜਦੋਂ ਹੁੰਦੀ ਆ, ਜਦੋਂ ਰੌਲੇ ਪੈਂਦੇ ਆ, ਲੋਕ ਨਿਕਲਦੇ ਆ, ਤੁਹਾਡੇ ਕੋਲ ਤਾਂ ਬੱਸਾਂ ਸੀ, ਫਿਰ ਤੁਸੀਂ ਤਾਂ ਬੱਸਾਂ ਚੜ੍ਹ ਕੇ ਆ ਗਏ ਹੋਵੋਗੇ ਇੱਧਰ ਨੂੰ? ਨਹੀਂ, ਹਾਂ। ਅਸੀਂ 2 ਮਹੀਨੇ ਪਹਿਲਾਂ ਉਹ ਬੱਸਾਂ ਵੇਚ ਦਿੱਤੀਆਂ ਸੀ। ਕਿਉਂ? ਉਹ ਇਸ ਵੇਚ ਤੇ ਵੀ ਇੱਧਰ ਰੌਲਾ ਪੈਂਦਾ ਜਾਪਦਾ ਤੇ ਕੱਲ ਨੂੰ ਬੱਸਾਂ ਦਾ ਕੋਈ ਨੁਕਸਾਨ ਹੋਏਗਾ ਤੇ ਪਹਿਲੀ ਕਿਉਂ ਨਾ ਲੈ ਲਈਏ। ਅੱਛਾ ਜੀ। ਅਸੀਂ ਉਹ ਦੋਵੇਂ ਬੱਸਾਂ ਵੇਚ ਦਿੱਤੀਆਂ ਤੇ ਅਸੀਂ ਮੱਧ ਪ੍ਰਦੇਸ਼ ਜਾ ਕੇ ਗਵਾਲੀਅਰ ਰਿਆਸਤ ਦੇ ਵਿੱਚ ਪਿੰਡ ਮਨੇਠੀ, ਤਹਿਸੀਲ ਈਸਾਗੜ੍ਹ ਤੇ ਜ਼ਿਲ੍ਹਾ ਗੁਣਾ, ਉੱਥੇ ਜਾ ਕੇ ਪਹਿਲੀ ਲੈ ਲਈ 2 ਮਰਬੇ। ਅਜੇ ਮੌਕੇ ਤੇ ਉੱਥੇ ਆ। ਹੁਣ ਪਹਿਲੀ ਉੱਥੇ ਹੈਗੀ, ਉੱਥੇ ਪਹਿਲੀ ਉਦੋਂ ਦੀ ਖਰੀਦੀ ਹੋਈ? ਉਦੋਂ ਦੀ ਖਰੀਦੀ। ਤੁਸੀਂ ਇੱਥੇ ਕਿਉਂ ਬਹਿ ਗਏ, ਉੱਥੇ ਕਿਉਂ ਨਹੀਂ ਗਏ? ਇੱਥੇ ਇਸ ਕਰਕੇ ਉੱਥੋਂ ਦੀ ਸੁਣ ਲਓ ਵੀ ਉੱਥੇ ਪੈਂਦਾ ਸ਼ੇਰ। ਹਾਂ। ਇੱਕ ਤਾਂ ਇਸੀ ਗੱਲ ਇਹ ਵੀ ਸ਼ੇਰ ਬੜਾ ਪੈਂਦਾ, ਉਹ ਪੈਲੀ ਦੇ ਦਿੱਤੀ ਵਟਾਈ ਤੇ ਜੰਗਲ ਹੋਣਾ ਲੱਗੇ? ਜੰਗਲ ਬੜਾ ਹੈਗੀ, ਪੈਲੀ ਜੰਗਲ ਦੇ ਵਿੱਚ ਹੈ। ਅੱਛਾ ਅੱਛਾ। ਪੱਥਰ ਬੜਾ ਹੈ, 5-4 ਕਿੱਲੇ ਵਗਦੀ ਹੈ, ਬਾਕੀ ਸਾਰਾ ਪੱਥਰ ਹੈ। ਉਹਦੇ ਵਿੱਚ ਇਮਲੀ, ਮਹੂਆ, ਕਤੀਰਾ ਗੂੰਦ ਤੇ ਆ ਬਨਾਰਸੀ ਔਲਾ, ਇਹ ਉੱਥੇ ਜ਼ਿਆਦਾ। ਤੇ ਤੁਸੀਂ ਤੁਹਾਡੇ ਪਰਿਵਾਰ ਦੇ ਉਹ ਫਿਰ ਉੱਥੇ ਕਿਉਂ ਖਰੀਦੀ? ਉਹ ਫਿਰ ਸੁਣੋ ਨਾ, ਇਹ ਸਾਨੂੰ ਪਤਾ ਨਹੀਂ ਸੀ ਨਾ, ਕਿਸੇ ਨੇ ਆਖਿਆ ਉੱਥੇ ਚੱਲ ਕੇ ਖਰੀਦ, ਜ਼ਮੀਨ ਸਸਤੀ ਬਣ ਜੀਗੀ। ਸਸਤੀ ਤਾਂ ਲੈ ਲਈ, ਪਰ ਉਹ ਕੰਮ ਦੀ ਨਹੀਂ ਨਿਕਲੀ। ਕੰਮ 'ਚ ਨਹੀਂ। ਪਹਿਲੀਆਂ ਪੂਰੀਆਂ ਮਿਲ ਗਈਆਂ ਸੀ? ਨਹੀਂ, ਸਾਨੂੰ ਤਾਂ 6ਵਾਂ ਹਿੱਸਾ ਮਿਲਿਆ। ਅੱਛਾ। ਉਧਰ ਕਿੰਨੀ ਸੀ? ਉਧਰ ਸਾਨੂੰ ਮਤਲਬ 36-35 ਕਿੱਲੇ ਸੀਗੀ, ਘਮਾ ਸੀ ਪੈਲੀ। ਇਹ ਸਾਨੂੰ ਤੁਸੀਂ ਵੇਖੋ ਵੀ ਆ ਸਾਨੂੰ ਇਹ 4 ਘਮਾ ਜਿਹੜੀ ਮਿਲੀ ਹੈ, 4 ਤੇ 1 5 ਕਿੱਲੇ, ਇਹ 5 ਘਮਾ ਮਿਲੀ ਹੈ। ਤੇ ਉਹ ਇਹ ਘਮਾ ਜਿਹੜਾ ਸੀਗਾ ਇਹਨਾਂ ਦੇ ਕਿੱਲਿਆਂ ਦੇ ਹਿਸਾਬ ਨਾਲ ਤਾਂ ਇਹ 9 ਕਨਾਲ ਦਾ ਸੀ। ਬੜਾ ਨੁਕਸਾਨ ਉਦੋਂ ਹੋਇਆ ਲੋਕਾਂ ਦਾ। ਬਹੁਤ, ਸਾਡੇ ਕੋਲ ਤਾਂ ਕੁਛ ਹਰਿਆ ਹੀ ਨਹੀਂ। ਅਸੀਂ ਤਾਂ ਕਿਸੇ ਦਾ ਗੱਡਾ ਸੀ ਜਿਹਦੇ ਤੇ ਸਮਾਨ ਆਪਦਾ ਰੱਖ ਕੇ ਤੇ ਇੱਕ ਪੰਜੀਰੀ ਬਣਾਈ ਸੀ, ਉਹ ਡਰਮ ਲੈ ਕੇ ਆਏ ਤੇ ਸਾਡੇ ਕੋਲ ਤਾਂ ਕੌਲੀ ਪਾਣੀ ਪੀਣ ਵਾਲੀ ਨਹੀਂ ਸੀ। ਤੁਹਾਡਾ ਪਿੰਡ ਉਦੋਂ ਇਕੱਠਾ ਨਿਕਲਿਆ ਫਿਰ ਕੇ? ਇਕੱਠਾ ਸਾਡਾ ਪਿੰਡ ਨਿਕਲਿਆ। ਇਹ ਕਿਉਂ ਵੀ ਉਹ ਕਾਰਨ ਕਿਸ ਤਰ੍ਹਾਂ ਵੀ ਪਹਿਲਾਂ ਸਾਡੇ ਪਿੰਡ ਆਈ ਸੀ ਸਰਦਾਰ ਮਿਲਟਰੀ, ਉਹਨਾਂ ਨੇ ਆਖਿਆ ਵੀ ਅਸੀਂ 8 ਦਿਨ ਵਾਸਤੇ ਇੱਥੇ ਹੈਗੇ ਆ, ਤੁਸੀਂ ਆਪਦਾ ਸਮਾਨ ਚੁੱਕ ਕੇ ਤੇ ਇੱਥੋਂ ਨਿਕਲ ਜਾਓ। ਕਿਉਂਕਿ ਸਾਰੇ ਪਿੰਡਾਂ ਨੇ ਵੀ ਦਾਣੇ ਲਾਗੇ ਵਾਲਿਆਂ ਨੇ ਪਾਤੇ ਸੀ ਤੇ ਪਿੰਡ ਬੜੀ ਵਸੋਂ ਹੋ ਗਈ ਸੀ। ਦਾਣੇ ਪਾਤੇ ਮਤਲਬ? ਦਾਣੇ ਮਤਲਬ ਜਿਵੇਂ ਮੇਰੇ ਕੋਲ ਦਾਣੇ ਆ, ਮੇਰੇ ਕੋਲ ਪੇਟੀ ਆ, ਮੇਰੇ ਕੋਲ ਘਰ ਦੇ ਭਾਂਡੇ ਆ, ਮੈਂ ਸਾਰਾ ਸਮਾਨ ਇੱਥੇ ਲਿਆ ਕੇ ਰੱਖ ਲਿਆ ਵੀ ਇਹਨਾਂ ਤਾਂ ਨਿਕਲਣਾ ਨਹੀਂ। ਇਹ ਸੀ ਦਾਣਿਆਂ ਦੀ ਹਿਸਾਬ। ਅੱਛਾ। ਉਹ ਜਦੋਂ ਇਹਨਾਂ ਰੱਖ ਲਏ, ਇਹਨਾਂ ਰਸ਼ ਬਣ ਗਿਆ ਤੇ ਸਾਡੇ ਕੋਲ ਮਿਲਟਰੀ ਆਈ 8 ਦਿਨ ਪਹਿਲਾਂ, ਸਰਦਾਰ ਮਿਲਟਰੀ। ਉਹਨੇ ਆਖਿਆ ਵੀ ਇਹ ਸਾਨੂੰ 8 ਦਿਨਾਂ ਦਾ ਆਰਡਰ ਆ ਤੇ ਤੁਸੀਂ 8 ਦਿਨਾਂ ਤੋਂ ਪਹਿਲਾਂ ਚਲੇ ਜਾਓ, ਮੁੜ ਕੇ ਮੁਸਲਮਾਨਾਂ ਨੇ ਆਉਣਾ ਤੇ ਤੁਹਾਨੂੰ ਮਾਰ ਦੇਣਗੇ। ਸਾਡੇ ਇੱਕ ਤਾਇਆ ਸੀ, ਉਹਦਾ ਨਾਂ ਬੂੜਸੋਂ ਸੀ, ਉਹਦੇ ਮੁੰਡੇ ਬੈਠੇ ਨੇ ਪੱਟੀ। ਅੱਛਾ। ਤੇ ਇੱਕ ਉਹਦਾ ਮੁੰਡਾ ਇਕੱਲਿਆ ਆਇਆ ਯੂਪੀ, ਉਹ ਸੀ ਸਾਡਾ ਵੱਡਿਆਂ ਦਾ। ਉਹਨੇ ਆਖਿਆ ਜਿਹੜਾ ਪਿੰਡੋਂ ਨਿਕਲਿਆ ਮੈਂ ਉਹਨੂੰ ਪਿਸਤੌਲ ਦੀ ਗੋਲੀ ਮਾਰਾਂਗਾ। ਅੱਛਾ ਜੀ। ਪਿੰਡੋਂ ਨਹੀਂ ਨਿਕਲਣਾ, ਆਪਾਂ ਜਨਮ ਥਾਂ ਛੱਡ ਕੇ ਕਿੱਧਰ ਜਾਣਾ? ਬਿਲਕੁਲ ਨਹੀਂ ਜਾਣਾ। ਠੀਕ ਹੈ। ਹੋਇਆ ਕਿ ਸਾਰੇ ਬੈਠੇ ਰਹੇ। ਅਗਲੀ ਸ਼ਾਮ ਨੂੰ ਮੁਸਲਮਾਨੀ ਮਿਲਟਰੀ ਦਾ ਬ੍ਰਿਗੇਡੀਅਰ ਆਇਆ। ਅੱਛਾ। ਉਹ ਬ੍ਰਿਗੇਡੀਅਰ ਆ, ਜਿਵੇਂ ਇੱਧਰ ਆ ਗਲੀ ਆਉਂਦੀ ਆ, ਇਸ ਗਲੀ ਆਇਆ ਤੇ ਉੱਥੋਂ ਜਿਵੇਂ ਆਹ ਮੁੜਦੀ ਆ, ਐਂ ਮੁੜਿਆ। ਅਗਲੇ ਦਾ ਛੱਪੜ ਸੀ, ਛੱਪੜ ਜਾ ਨਹੀਂ ਸੀ ਸਕਦੀ। ਇੱਥੇ ਜਦੋਂ ਮੋੜ ਤੇ ਮੁੜਨਾ ਸੀ, ਇੱਥੇ ਇੱਕ ਮਿਸਤਰੀਆਂ ਦਾ ਹੈਗੀ, ਮਿਸਤਰੀ ਕੰਮ ਕਰਦੇ ਸੀ, ਉਹ ਬਰਛੇ ਬਣਾਉਂਦਾ ਸੀ ਤੇ ਉਹਨੇ ਟੁੱਟਾ ਜਿਹਾ ਦਰਵਾਜ਼ਾ ਸੀ ਤੇ ਉਹਨੇ ਵੇਖ ਕੇ ਦਰਵਾਜ਼ਾ ਖੁੱਲ੍ਹਾ ਸੀ ਤੇ ਉਹਨੇ ਨਾ ਬ੍ਰਿਗੇਡੀਅਰ ਨੇ ਉਸ ਮਿਸਤਰੀ ਨੂੰ ਗੋਲੀ ਮਾਰਤੀ। ਅੱਛਾ। ਉਹਨੇ ਜਦੋਂ ਗੋਲੀ ਮਾਰਤੀ ਤੇ ਉਹ ਅਗਲੇ ਦੇ ਲੈਫਟ ਹੈਂਡ ਗੱਡੀ ਸੀ ਤੇ ਜਦੋਂ ਗਾਂਹ ਗਏ ਕਿਤੇ ਜਾਣਾ ਸੀ, ਫਿਰ ਮੁੜਨਾ ਪਿਆ। ਜਦੋਂ ਮੁੜਿਆ ਤਾਂ ਜਿਹੜਾ ਦੂਜਾ ਮਿਸਤਰੀ ਸੀ ਨਾ, ਉਹਨੇ ਟੁੱਟੇ ਦਰਵਾਜ਼ਾ ਢੋ ਕੇ ਨਾ ਤੇ ਵਿੱਚ ਦੀ ਇਹਨਾਂ ਬਰਛਾ ਬਾਹਰ ਕੱਢ ਲਿਆ। ਤੇ ਜਦੋਂ ਆਇਆ ਬ੍ਰਿਗੇਡੀਅਰ ਬਰਾਬਰ ਲੈਫਟ ਹੈਂਡ, ਉਹਨੇ ਫਿਰ ਇੱਧਰ ਆਉਣਾ ਸੀ। ਜਦੋਂ ਮੁੜ ਕੇ ਗੱਡੀ ਹੌਲੀ ਹੋ ਕੇ ਮੁੜਨੀ ਸੀ, ਜਦੋਂ ਐ ਹੋ ਕੇ ਮੁੜੀ ਤੇ ਉਹਨੇ ਫਿਰ ਵੱਖੀ ਦੇ ਵਿੱਚ ਜ਼ੋਰ ਦੀ ਬਰਛਾ ਮਾਰਿਆ ਉਹ ਬ੍ਰਿਗੇਡੀਅਰ ਦੇ। ਮੁਸਲਮਾਨ ਬ੍ਰਿਗੇਡੀਅਰ ਦੇ ਫਿਰ ਬਰਛਾ ਮਾਰਿਆ ਤੇ ਉਹਨੇ ਜੀਪ ਤਾਂ ਭਜਾਉਣੀ ਸੀ ਤੇ ਉਹ ਪਾਸੇ ਡੰਡਾ ਵੱਜ ਕੇ ਤੇ ਟੁੱਟ ਗਿਆ ਤੇ ਪਰ ਫਲ ਵਿੱਚੇ ਹੀ ਰਹਿ ਗਿਆ। ਅੱਛਾ। ਬਰਛਾ ਵਿੱਚੇ ਰਹਿ ਗਿਆ। ਉਹ ਮੁੜ ਕੇ ਫਿਰ ਲਾਹੌਰ ਲੈ ਗਿਆ, ਫਿਰ ਬ੍ਰਿਗੇਡੀਅਰ ਨੂੰ, ਉਹ ਡਰਾਈਵਰ ਜਿਹੜਾ ਸੀ ਲਾਹੌਰ ਲੈ ਗਿਆ। ਉੱਥੇ ਵਿੱਚ ਸ਼ਾਮ ਨੂੰ 4 ਵਜੇ ਫਿਰ ਮਿਲਟਰੀ ਚੜ੍ਹ ਕੇ ਆਈ ਵੀ ਅਸੀਂ ਇਹ ਪਿੰਡ ਫੂਕ ਦੇਣਾ, ਸਾਡਾ ਇਹਨਾਂ ਬ੍ਰਿਗੇਡੀਅਰ ਮਾਰਤਾ। ਆਪਣੀ ਜਿਹੜੀ ਮਿਲਟਰੀ ਸੀ ਉਹ ਉੱਤੇ ਮਸ਼ੀਨ ਗਨਾਂ ਬੀੜੀਆਂ ਸੀ, ਉਹਨਾਂ ਨਾਲ ਗੱਲ ਜਦੋਂ ਕੀਤੀ, ਉਹ ਵੀ ਪਿੰਡ 'ਚ ਬੈਠੇ ਸੀ। ਆਪਣੇ ਜਿਹੜੇ ਸਰਦਾਰ ਮਿਲਟਰੀ ਆਈ ਸੀ ਉੱਤੇ ਵਜੇ ਚਬਾਰੇ ਤੋਂ ਉਹਨਾਂ ਮਸ਼ੀਨ ਗਨਾਂ ਬੀੜੀਆਂ ਸੀ, ਉਹ ਵੀ ਉਦੋਂ ਪਿੰਡ 'ਚ ਬੈਠੇ ਸੀ ਤੇ ਮੁਸਲਮਾਨ ਵੀ ਚੜ੍ਹ ਕੇ ਆ ਗਏ, ਜਿਹੜੇ ਉਹਨਾਂ ਦੀ ਫੌਜ। ਹਾਂ, ਉਹਨਾਂ ਦੀ ਫੌਜ ਵੀ ਚੜ੍ਹ ਕੇ ਆ ਗਈ ਤੇ ਉਹਨਾਂ ਨੇ ਆਪਸ ਵਿੱਚ ਕੀਤੀ ਗੱਲ ਬਈ ਅਸੀਂ ਇਹ ਪਿੰਡ ਨੂੰ ਫੂਕਣਾ ਹੈ। ਤੇ ਉਹਨਾਂ ਆਖਿਆ ਵੀ ਅਸੀਂ ਤੁਹਾਨੂੰ ਫੂਕਾਂਗੇ, ਸਾਨੂੰ ਆਰਡਰ ਹੈ 24 ਘੰਟੇ, ਸਾਨੂੰ 8 ਦਿਨ ਦਾ ਆਰਡਰ ਹੈ। ਤੇ ਉਹਨਾਂ ਆਖਿਆ ਸਾਡਾ ਇਹਨਾਂ ਬ੍ਰਿਗੇਡੀਅਰ ਮਾਰਤਾ ਤੇ ਤਾਂ ਹੀ ਇਹਨੂੰ ਫੂਕਣਾ ਤੇ ਅਸੀਂ ਪਿੰਡ ਸਾਡਾ ਹੈ। ਤੇ ਉਹਨਾਂ ਆਖਿਆ ਵੀ ਫਿਰ ਜਾ ਕੇ ਆਰਡਰ ਲਿਆਓ ਫਿਰ ਦੁਬਾਰਾ। ਉਹ ਫਿਰ ਗਏ ਦੁਬਾਰਾ ਆਰਡਰ ਲੈਣ, ਦੁਬਾਰਾ ਆਰਡਰ ਲਿਆਏ। ਉਹਨਾਂ ਨੇ ਆਰਡਰ ਮਿਲਿਆ ਫਿਰ 24 ਘੰਟੇ ਦਾ। ਉਹਨਾਂ ਆਖਿਆ ਵੀ ਸਵੇਰੇ 4 ਵਜੇ ਤੱਕ ਅਸੀਂ ਹੈਗੇ ਹਾਂ, ਤੁਸੀਂ ਹੁਣ ਨਿਕਲ ਜਾਓ, ਇਹ ਸਾਡਾ ਮੁੜ ਕੇ ਕੁਛ ਨਹੀਂ ਵੱਟੀ ਦਾ, ਫਿਰ ਪਿੰਡ ਸੜ ਜਾਏਗਾ। ਉਸ ਵੇਲੇ ਸਾਡੇ ਪਿੰਡ ਦੇ ਵਿੱਚ ਗੁਹਾਵੇ ਦਾ, ਚੇਰੜਾਂ ਦਾ,
ਤੇ ਆਪਣਾ ਇਹਦਾ ਹਰਪਾਲਕਿਆਂ ਦਾ ਤੇ ਦੁਲੂਆਂ ਦਾ, ਇਹ ਲੋਕਾਂ ਦੇ ਵਿੱਚ ਬੰਦੇ ਸਾਡੇ ਪਿੰਡ 'ਚ ਸੀ। ਅੱਛਾ ਅੱਛਾ ਅੱਛਾ। ਤੇ ਇਹ ਫਿਰ ਸਾਰੇ ਇਕੱਠੇ ਹੋ ਕੇ ਤੇ ਦੋ ਇਕੱਠੇ ਹੋ ਕੇ ਜਥਾ ਬਣਾ ਕੇ ਨਿਕਲੇ। ਇਕੱਠਾ ਕਾਫਲਾ ਤੁਰਿਆ ਤੇ ਦੋ ਪਾਸੇ ਕਿੱਧਰ ਨੂੰ ਨਿਕਲਿਆ ਕਾਫਲਾ? ਇਹ ਉੱਥੋਂ ਨਿਕਲੇ ਫਿਰ ਇਹ ਜਾਮਣ ਨੂੰ। ਅੱਛਾ ਜੀ। ਤੇ ਜਾਮਣ ਤੋਂ ਅੱਗੇ ਫਿਰ ਖਾੜੇ ਬਾਰਡਰ ਤੇ ਆ ਕੇ ਅਸੀਂ ਰੋਟੀ ਖਾਧੀ ਹੈ। ਅੱਛਾ ਅੱਛਾ। ਇਧਰ ਨੂੰ ਨਿਕਲੇ ਤੇ ਦੋ ਪਾਸੇ ਰਫਲਾਂ ਦੀ ਵਾੜ ਸੀ, ਅਸਲਾ ਬੜਾ ਸੀ। ਤੇ ਜਾਮਣ ਦੇ ਸਾਨੂੰ ਮੁਸਲਮਾਨ ਪਏ ਮਾਰਨ। ਤੇ ਜਦੋਂ ਫਿਰ ਲਾਗੇ ਆਏ ਤੇ ਵੇਖਿਆ ਵੀ ਰਫਲਾਂ ਦੀ ਤਾਂ ਵਾੜ ਏ, ਤੇ ਅੱਗੋਂ ਫਿਰ ਹੱਥ ਜੋੜ ਕੇ ਫਿਰ ਚਲੇ ਗਏ ਪਿਛਾਂ। ਤੁਹਾਡੇ ਕੋਲ ਵੀ ਕੋਈ ਰਫਲ ਉਦੋਂ ਛੋਟਾ ਡੰਡਾ ਹੈ ਸੀ? ਸਾਡੇ ਕੋਲ ਤਾਂ ਕੁਝ ਨਹੀਂ ਸੀ। ਅਸੀਂ ਸਾਡਾ ਤਾਂ ਨਾ ਬਾਪੂ ਨੇ ਸਾਡੇ ਨੇ ਰਫਲ ਖਰੀਦੀ ਨਾ ਡਾਂਗ ਖਰੀਦੀ। ਬੱਸਾਂ ਚਲਾਉਂਦੇ ਸੀ ਸਾਡੀ, ਉਹ ਵੀ ਵੇਚ ਬੈਠੇ। ਸਾਡੇ ਕੋਲ ਤਾਂ ਕਾਪੀਆਂ ਨਹੀਂ ਰਹੀਆਂ ਜਿਹੜੀਆਂ ਨੇ ਟਿਕਟ ਕੱਢਦੇ, ਟਿਕਟਾਂ ਵੀ ਨਹੀਂ ਕੱਢਦੇ ਉਦੋਂ। ਅੱਛਾ ਅੱਛਾ। ਟਿਕਟਾਂ ਨਹੀਂ ਸੀ ਉਦੋਂ ਕੱਢਦੇ, ਬਸ ਪੈਸੇ ਇਕੱਲੇ ਲੈਣੇ ਤੇ ਪੈਸੇ ਹੀ ਦੇਣੇ ਬਸ। ਹਿਸਾਬ ਕਰਦੇ ਕਿੰਨੇ ਵਿੱਚ ਕਿੱਥੇ ਜਾਣਾ ਸੀ, ਲਿਆਣੀ ਜਾਣਾ ਲਿਆ ਆਨਾ, ਕਿੱਥੇ ਜਾਣਾ ਕਾਨੇ ਜਾਣਾ ਲਿਆ ਟਕਾ। ਅੱਛਾ। ਉਹ ਲੈ ਕੇ ਝੋਲੇ 'ਚ ਪਾਈ ਜਾਣੇ। ਤੇ ਮੈਂ ਜਦੋਂ ਉਹਨੂੰ ਪੁੱਛਣਾ ਵੀ ਹਿਸਾਬ ਦੇ, ਉਹਨਾਂ ਨੇ ਵਿਸ਼ਾ ਸਾਹਿਬ ਇੱਥੇ ਸਾਫਾ ਵਿਛਾਇਆ, ਝੋਲਾ ਉੱਤੇ ਢੇਰੀਆ ਗੰਡਲਾ ਚੜੇ ਹੈਗੇ। ਉਹ ਇਮਾਨਦਾਰੀ ਸੀ, ਇਹ ਬੇਈਮਾਨ ਬੰਦੇ ਨਹੀਂ। ਜਦੋਂ ਵੰਡ ਹੁੰਦੀ ਹੈ ਉਦੋਂ ਤਾਂ ਇਹ ਰੌਲਾ ਪੈਂਦਾ ਹੈ। ਪਹਿਲਾਂ ਇਹ ਲੋਕ ਐਵੇਂ ਲੜਦੇ ਰਹਿੰਦੇ ਸੀ, ਮੁਸਲਮਾਨ ਸਿੱਖ ਹਿੰਦੂ ਆਪਸ 'ਚ ਲੜ ਕੇ ਰਹਿੰਦੇ ਸੀ ਕਿ ਪਿਆਰ ਨਾਲ ਰਹਿੰਦੇ? ਪਹਿਲਾਂ ਤਾਂ ਪਿਆਰ ਨਾਲ ਰਹਿੰਦੇ ਸੀ, ਇੱਕ ਦੂਜੇ ਦੇ ਵਿਆਹਾਂ 'ਚ ਜਾਂਦੇ ਸੀ, ਇਕੱਠੇ ਬਹਿੰਦੇ ਸੀ, ਇਕੱਠੇ ਰਹਿੰਦੇ ਸੀ, ਕੋਈ ਗੱਲ ਹੀ ਨਹੀਂ ਸੀ। ਰਾਤੀ ਤਾਂ ਜੱਫੀਆਂ ਪਾ ਕੇ ਮਿਲਦੇ ਸੀ ਤੇ ਦਿਨੇ ਆ ਪੁਆੜਾ ਪੈ ਗਿਆ, ਉਹ ਹੀ ਦੁਸ਼ਮਣ ਬਣ ਗਏ। ਇੱਕ ਦਿਨ ਇੱਕੋ ਰਾਤ ਵਿੱਚ ਹੀ ਬਦਲ ਗਏ ਸਾਰੇ ਲੋਕ। ਅਸੀਂ ਆਪਦੇ ਘਰ ਅੰਦਰ ਫਰਸ਼ ਲੱਗਾ ਸੀ, ਫਰਸ਼ ਪੁੱਟਿਆ, ਉਹਦੇ 'ਚ ਭਾਂਡੇ ਸੁੱਟੇ, ਚੱਲ ਆ ਕੇ ਕੱਢ ਲਾਂਗੇ। ਤੇ ਆਉਣ ਕੇ ਨਹੀਂ ਦੇਣਾ, ਮੁੜ ਕੇ ਸਮਾਨ ਰਹਿ ਗਿਆ ਉੱਧਰ ਹੀ। ਫਿਰ ਸਾਰਾ ਸਮਾਨ ਰਿਹਾ ਸੀ, ਕੌਲੀ ਪਾਣੀ ਪੀਣ ਵਾਲੀ ਨਹੀਂ ਚੁੱਕ ਸਕੇ, ਕੁਛ ਨਹੀਂ ਲਿਆ। ਨਹੀਂ ਤੇ ਸਾਡੇ ਘਰ ਵੀ ਬਸ ਬੜਾ ਕੁਛ ਸੀਗਾ, ਜਿਵੇਂ ਅਸੀਂ ਅਮੀਰ ਸਾਂ, ਇਹ ਹਰ ਚੀਜ਼ ਸਾਡੇ ਕੋਲ। ਹੁਣ ਦੇ ਹਾਲਾਤ ਤੇ ਉਦੋਂ ਦੇ ਹਾਲਾਤ, ਉਹ ਚੰਗੇ ਸੀ ਕਿ ਇਹ ਚੰਗੇ ਨੇ? ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਚੰਗੇ ਸੀ, ਪਿਆਰ ਨਾਲ ਰਹਿੰਦੇ ਸੀ, ਰਲ ਕੇ ਖੇਡਦੇ ਸੀ, ਲੁਕਣ ਮੀਟੀ ਵੀ ਖੇਡਦੇ ਸੀ, ਬੱਚੇ ਕੁੜੀਆਂ ਸਭ ਇਕੱਠੇ ਖੇਡਦੇ ਸੀ। ਬੰਦੇ ਜਿਹੜੇ ਸੀ, ਮੁੰਡੇ ਜਿਹੜੇ ਸੀ, ਉਹ ਖਿੱਦੋ ਖੂੰਡੀ ਖੇਡਦੇ ਸੀ, ਉਹਨੂੰ ਕਈ ਫਿੰਡ ਵੀ ਆਉਂਦੇ ਸੀ। ਤੇ ਉਹ ਹੁਣ ਫਿੰਡ ਕਿੱਥੋਂ ਲਿਆਉਣੀ, ਇਹ ਫਿੰਡ ਟਾਲੀਆਂ ਦੀ ਟਾਕੀਆਂ ਦੀ ਬਣਾ ਲੈਣੀ ਤੇ ਖੁੰਡੀ ਬਣਾ ਲੈਣੀ ਲੱਕੜ ਵੱਢ ਕੇ, ਤੇ ਉਹ ਖੁੰਡੀ ਚੱਲਦੀ। ਹਾਕੀਆਂ ਉੱਗੇ ਤਾਂ ਕੋਈ ਨਹੀਂ ਸੀ ਉਸ ਵੇਲੇ, ਲੱਕੜ ਵੱਢ ਲੈਣੀ, ਲੱਕੜ ਵਿੰਗੀ ਜੀ ਵੱਢ ਲੈਣੀ ਤੇ ਚੱਲ ਵੀ ਉਸੇ ਨਾਲ ਹੀ ਕੁੱਟੀ ਜਾਣਾ। ਫਰਕ ਮੈਂ ਪੁੱਛਿਆ ਤੁਹਾਨੂੰ, ਫਰਕ ਕੀ ਆ? ਫਰਕ ਹੁਣ ਇਹਦੇ ਵਿੱਚ ਪਿਆਰ 'ਚ ਫਰਕ ਹੈ, ਪਿਆਰ ਨਹੀਂ ਹੈਗਾ। ਤੁਸੀਂ ਉਦੋਂ ਗੱਭਰੂ ਸੀਗੇ? ਮੈਂ ਗੱਭਰੂ ਸੀ। ਤੇ ਵਿਆਹ ਤੁਹਾਡਾ ਉਧਰ ਦਾ ਹੋਇਆ? ਵਿਆਹ ਇੱਧਰ ਆ ਕੇ ਹੋਇਆ 34-35 ਸਾਲ ਦੀ ਉਮਰ 'ਚ। ਅੱਛਾ ਜੀ। ਹਾਂ, ਤੇ ਮੰਗੇ ਉਧਰ ਸੀ। ਅੱਛਾ, ਉਹਨਾਂ ਦਾ ਪਿੰਡ ਕਿਹੜਾ ਸੀ ਸਹੁਰਿਆਂ ਦਾ? ਉਹਨਾਂ ਦਾ ਪਿੰਡ ਹੈਗਾ ਸੀਗਾ ਆਪਣਾ ਇਹ ਜਾਮਣ। ਅੱਛਾ, ਤੇ ਸਾਡਾ ਪਿੰਡ ਸੀ ਕਮਾਇਆ। ਕਿੰਨੀ ਕੁ ਦੂਰੀ ਸੀ ਇਹਨਾਂ ਦੀ ਆਪਸ 'ਚ? ਆਪਸ ਵਿੱਚ ਸਾਡੀ ਕਾਫੀ ਦੂਰੀ ਸੀਗੀ, ਕੋਈ 20 ਕੋਹ ਦੀ ਫਰਕ ਸੀ। 20 ਕੋਹ ਦਾ ਫਰਕ ਸੀ। ਹਾਂ। ਤੇ ਵਿਆਹ ਤੁਹਾਡਾ ਜਦੋਂ ਬੰਨਿਆ ਸੀ, ਤੁਸੀਂ ਦੱਸਿਆ ਸੀ ਪਹਿਲਾਂ? ਹਾਂ, ਉਦੋਂ ਤਾਂ ਬੰਨਿਆ ਸੀ, ਵਿਆਹ ਤਾਂ ਬੰਨਿਆ ਸੀ, ਪਰ ਬਿਸ਼ਾਕਰ ਵੀ ਉਦੋਂ ਹਜ਼ਾੜਾ ਪੈ ਗਿਆ। ਫਿਰ ਅਸੀਂ ਉਧਰ ਚਲੇ ਗਏ, ਉਹਨਾਂ ਦਾ ਪਤਾ ਨਹੀਂ ਵੀ ਕਿੱਥੇ ਰਹੇ। ਤੇ ਫਿਰ ਤਾਂ ਸਾਨੂੰ ਲੱਭਦੇ ਰਹੇ ਉਹ ਬਾਅਦ ਵਿੱਚ। ਸਵਾਲ ਇਹ ਆ ਕਿ ਪਿੰਡ ਜਾਣ ਨੂੰ ਜੀ ਕਰਦਾ, ਕਮਾਈਏ ਜੀ ਕਰਦਾ, ਪਰ ਹੁਣ ਸਾਡੇ ਕੋਲ ਪਾਸਪੋਰਟ ਹੋਵੇ ਤੇ ਫਿਰ ਤਾਂ ਜਾਏ, ਪਰ ਉੱਥੇ ਜਾ ਕੇ ਕਰਾਂਗੇ ਵੀ ਕੀ? ਵੇਖ ਕੇ ਸਗੋਂ ਗੁੱਸਾ ਹੀ ਆਉਣਾ। ਆਪਦੀਆਂ ਜਾਇਦਾਦਾਂ ਛੱਡੀਆਂ ਕਿ ਮੈਂ ਤਾਂ ਸਭ ਕੁਝ ਪਛਾਣਦਾ। ਸਾਡੇ ਘਰ ਦੇ ਕੋਲ ਘਰ ਦੀਆਂ ਧੀਆਂ, ਘਰ ਦੀਆਂ ਨੀਆਂ, ਬਾਰੀਆਂ ਅਲਮਾਰੀਆਂ, ਸੀਸੇ ਲੱਗੇ, ਉਹ ਘਰ ਨੂੰ ਵੇਖ ਕੇ ਜੀ ਤੇ ਰੋਣ ਨੂੰ ਆਵੇਗਾ। ਤੇ ਫਿਰ ਉੱਥੇ ਕੁਝ ਕਰ ਸਕਦੇ ਨਹੀਂ ਆਪਾਂ ਜਾ ਕੇ, ਤੇ ਫਿੱਕੇ ਹੋ ਕੇ ਹੀ ਆਉਣਾ ਨਾ, ਕੁਛ ਉੱਥੋਂ ਲੈ ਕੇ ਤਾਂ ਨਹੀਂ ਆਉਣਾ ਨਾ। ਅੱਜ ਘਰ ਲੱਭ ਲਓਗੇ ਤੁਸੀਂ? ਹਾਂ ਬਿਲਕੁਲ, ਮੈਂ ਨਕਸ਼ਾ ਬਣਾ ਦੇਣਾ, ਮੈਂ ਆਪਦੇ ਘਰ ਦਾ ਬਣਾ ਦੇਣਾ। ਇਸ਼ਾਰਾ ਇਹ ਦੱਸੋ ਹਾਂ ਕਿ ਅੱਡੇ ਤੋਂ ਕਿੱਧਰ ਨੂੰ ਸੀ? ਕੋਈ ਗੁਰਦੁਆਰਾ ਸਾਹਿਬ ਲਾਗੇ ਸੀ ਜਾਂ ਮਸਜਿਦ ਲੱਗੇ ਸੀ? ਨਹੀਂ, ਇੱਧਰ ਅੱਡੇ ਤੋਂ ਆਪਾਂ ਇੱਧਰ ਤੁਰੀਏ, ਅੱਡਾ ਸਾਡਾ ਇਹੀ ਸੀਗਾ, ਇਹ ਠਾਣਾ ਕਾਨਾ ਹੀ। ਇੱਥੋਂ ਹੀ ਅੱਡਾ ਚੁਰ ਗਏ, ਕੱਚਾ ਰਾਹ ਸੀ ਤੇ ਤੁਰਦੇ ਜਾਈਦਾ ਸੀ। ਤੇ ਪਿੰਡ ਦੇ ਬਾਹਰਲੇ ਪਾਸੇ ਇਹ ਜਦੋਂ ਠਾਣੇ ਕਾਨੇ ਵੱਲੋਂ ਜਾਈਏ ਤੇ ਸੱਜੇ ਹੱਥ ਬਾਗ ਸੀ ਅਕਵਾਕ ਸਿੰਘ ਦਾ। ਅਕਵਾਕ ਸਿੰਘ ਵੱਡਾ ਤਾਇਆ ਲੱਗਦਾ ਸੀ ਸਾਡਾ, ਉਹਦਾ ਬਾਗ ਸੀ। ਤੇ ਅੱਗੇ ਫਿਰ ਰੋਡ ਆ ਜਾਂਦੀ ਸੀ, ਤੇ ਰੋਡ ਦੇ ਵਿੱਚੋਂ ਸਿੱਧੇ ਤੁਰੇ ਆਈਦਾ ਸੀ। ਤੇ ਫਿਰ ਅੱਗੇ ਥੋੜਾ ਜਿਹਾ ਆ ਕੇ ਤੇ ਸਾਡੇ ਘਰ ਦੇ ਸਾਹਮਣੇ ਫਿਰ ਛੱਪੜ ਸੀ, ਉਹਨੂੰ ਨਾਲ ਪਰਲੇ ਦਾ ਬੇਰੀਆਂ ਸੀ, ਉਹਨਾਂ ਜਠੇਰੇ ਆਉਂਦੇ ਸੀ। ਤੇ ਉਹ ਛੱਪੜ ਦੇ ਨਾਲ ਹੀ ਸਾਡਾ ਅਗਲੇ ਦਾ ਘਰ ਸੀ। ਉਦੋਂ ਅੱਗੇ ਆ ਇੱਕ ਗਲੀ ਸੀ, ਉਹਨੂੰ ਉੱਚੇ ਮੱਥੇ ਵਾਲੇ ਆਂਦੇ ਸੀ। ਵਿਚਕਾਰ ਉਹ ਗਲੀ ਉੱਚੇ ਥਾਂ ਮੁਸਲਮਾਨ ਜੇ ਹੋਣਗੇ ਕੋਈ ਖਾਂਦੇ ਪੀਂਦੇ, ਉਹ ਅੱਜ ਵੀ ਯਾਦ ਰੱਖਦੇ ਹੋਣ ਕਰਨਗੇ ਵੀ ਉੱਚੇ ਮੱਥੇ ਤੇ ਵੀ ਉਹ ਹੈਗੀ ਸੀ, ਡਿਊੜੀ ਸੀ। ਤੁਹਾਡੇ ਜਿਹੜੇ ਬਾਪ ਹੋਣੀ ਹੈ, ਬਾਪ ਦਾ ਨਾਂ ਕੀ ਸੀ ਤੇ ਭਰਾ ਕਿੰਨੇ ਸੀਗੇ? ਮੇਰੇ ਬਾਪ ਹੋਰੀ 3 ਭਰਾ ਸੀ। ਕਿਹੜੇ ਕਿਹੜੇ ਨਾਂ ਕੀ ਸੀ ਸਾਰੇ? ਨਾਂ ਸੀ, ਮੇਰੇ ਬਾਪ ਦਾ ਨਾਂ ਸੀਗਾ ਸਰਦਾਰ ਭਾਨ ਸਿੰਘ, ਉਹਨਾਂ ਦੇ ਭਰਾ ਦਾ ਨਾਂ ਸੀਗਾ ਤਾਰਾ ਸਿੰਘ, ਤੇ ਉਹ ਦੂਜੇ ਭਰਾ ਦਾ ਨਾਂ ਸੀਗਾ ਊਧਮ ਸਿੰਘ। ਅੱਛਾ ਜੀ। ਤੇ ਉਹਨਾਂ ਦੇ ਪਿਓ ਦਾ ਨਾਂ ਹੈਗਾ ਸੀ ਜਵੰਤ ਸਿੰਘ। ਜਵੰਤ ਸਿੰਘ ਦੇ ਬੱਚੇ ਸੀ ਤਿੰਨੇ।
ਤੇ ਜੇ ਉਹਨਾਂ ਦੇ ਕੋਈ ਹੁਣ ਤੁਹਾਨੂੰ ਉੱਥੇ ਯਾਦ ਕਰਨ ਤਾਂ ਉਹਨਾਂ ਨਾਲ ਗੱਲਬਾਤ ਕਰੋਗੇ? ਹਾਂ ਬਿਲਕੁਲ ਕਰਾਂਗੇ, ਹੂੰ ਬਿਲਕੁਲ ਕਰਾਂਗੇ। ਮੀਰਦਿਨ ਦੇ ਨਾਲ ਵੀ ਕਰਾਂਗੇ, ਹੱਕ ਨਾਲ ਵੀ ਕਰਾਂਗੇ, ਕਾਲੀ ਦੇ ਮੁੰਡਿਆਂ ਨਾਲ ਵੀ ਕਰਾਂਗੇ, ਮਿਲ ਜਾਣ ਥਾਈ। ਹਾਂ ਤੇ ਬਾਕੀ ਜਿਹੜੇ ਸਰਦੂਲ ਤੋਂ ਹੋਣੀ ਆ, ਇਹ ਸਰਦੂਲ ਤੋਂ ਤਹਿਸੀਲਦਾਰ ਸੀ ਹੂੰ ਸਾਡਾ, ਉਹ ਸਰਦਾਰ ਸੀ, ਉਦੋਂ ਇਹ ਅਦਾਲਤ ਕਰਦਾ ਸੀ, ਇੱਧਰ ਆ ਕੇ ਉਹਨੇ ਫਾਈਲ ਕਰ ਲੱਗਾ ਸੀ। ਕਿਉਂਕਿ ਉਹ ਬਜ਼ੁਰਗ ਜਿਹੜੇ ਉਦੋਂ ਤੁਹਾਡੇ ਸਾਥੀ ਹੋਣਗੇ, ਬਜ਼ੁਰਗ ਹੋ ਗਏ ਹੋਣਗੇ, ਬਜ਼ੁਰਗ ਪਰ ਜਿਉਂਦੇ ਹੋਣਗੇ ਸ਼ਾਇਦ ਨਾ ਮਿਲਣ, ਹੂੰ ਕਿਉਂਕਿ ਉਹ ਵੱਡੀ ਉਮਰ ਸੀ ਥੋੜੀ ਬਹੁਤੀ। ਹਾਂਜੀ ਇਹ ਤੇ ਮੈਂ ਜਾਂ ਹੋਏ ਜੋ ਹੋਵੇਗਾ ਤੇ ਕੋਈ ਇੱਕ ਦਾ ਹੋ ਵੀ ਸਕਦਾ, ਇਹ ਨਹੀਂ ਮੈਂ ਆਦਾ ਵੀ ਨਹੀਂ ਹੋਣਗੇ। ਹੂੰ ਤੇ ਬਾਕੀ ਉਹਨਾਂ ਦੇ ਬੱਚੇ ਤੇ ਹੈ ਹੀ ਆ। ਤੇ ਸਾਡੇ ਪਿੰਡ ਤੋਂ ਇਹ ਪਾਸੇ ਆ ਜਿਹੜੇ ਬਾੜ ਦੇ ਪਾਈ ਆ, ਇਹਦੇ ਪਾਸੇ ਹਰਪਾਲ ਕੇ ਸੀ, ਹੂੰ ਇੱਧਰ ਇੱਕ ਡੇਰਾ ਸੀ, ਉਹਨੂੰ ਵਲਗਣਾ ਦੇ ਸੀ, ਅੱਛਾ ਜੀ ਤੇ ਉਹ ਬਾਬਾ ਕੋਈ 12-13 ਕਿੱਲਿਆਂ 'ਚ ਸੀ। ਹੂੰ ਉਹ ਐਸੇ ਸ਼ਕਲ ਸੀ, ਇਹਦੇ ਇਹੋ ਜੀ ਸ਼ਕਲ ਸੀ 12-13 ਕਿੱਲਿਆਂ ਦੀ। ਵਿੱਚ ਉਹਦੇ ਸਾਰੇ ਪਾਸੇ ਅੰਬ ਲੱਗਾ ਸੀ, ਤੇ ਵਿੱਚ ਉਹਦੇ ਇੱਕ ਖੂਹੀ ਸੀ ਛੋਟੀ ਜੀ ਹਲਟੀ, ਹੂੰ ਤੇ ਉੱਥੇ ਲਾਗੇ ਦੇ ਖੇਤਾਂ ਵਾਲਿਆਂ ਨੇ ਦੁਪਹਿਰੇ ਉੱਥੇ ਜਾ ਜਾਣਾ, ਉੱਥੇ ਜਾ ਕੇ ਬਹਿ ਜਾਣਾ ਸ਼ਾਮ ਉੱਥੇ ਜਾਣੇ ਸ਼ਾਮੇ ਬਹਿਣਾ, ਅੰਬ ਜਦੋਂ ਲੱਗਣੇ। ਤੇ ਉਹ ਜਿਹੜਾ ਵਲਗਣ ਦਾ ਸੀ ਨਾ ਵਿੱਚ ਡੇਰੇ 'ਚ ਰਹਿੰਦਾ, ਉਹਨੇ ਆਖਣਾ ਵੀ ਉੱਤੋਂ ਅੰਬ ਨਹੀਂ ਤੋੜਨਾ, ਡਿੱਗਿਆ ਅੰਬ ਲੈ ਜਾਓ ਜਿੰਨਾ ਮਰਜ਼ੀ, ਪੱਕਾ ਅੰਬ ਲੋਕਾਂ ਨੇ ਲੈ ਜਾਣਾ ਘਰਾਂ ਨੂੰ ਵਾਧੂ। ਮੈਂ ਮੇਰੇ ਕੋਲ ਹੈਗਾ ਹੀ ਚੇਤਾ। ਤੁਸੀਂ ਤਾਂ ਚੁੱਪ ਹੀ ਨਹੀਂ ਕਰਦੇ? ਚੁੱਪ ਮੈਂ ਤਾਂ ਕਰਾਂ ਨਾ ਕੁਝ ਵੇਖਿਆ ਹੋਵੇ ਤੇ, ਹੂੰ ਮੈਂ ਨਾ ਕੁਝ ਵੇਖਿਆ ਹੋਵੇ। ਕਈਆਂ ਬਜ਼ੁਰਗਾਂ ਨਾਲ ਗੱਲ ਕਰੀ ਦੀ, ਉਹਨਾਂ ਨੂੰ ਗੱਲ ਨਹੀਂ ਆਉਂਦੀ, ਤਾਂ ਤੁਸੀਂ ਮੈਨੂੰ ਨਹੀਂ ਬੋਲਣ ਦਿੰਦੇ ਪਏ। ਉਹ ਮੈਂ ਤਾਂ ਚੁੱਪ ਕਰਾਂ ਜੇ ਮੈਨੂੰ ਪਤਾ ਨਾ ਹੋਵੇ ਤੇ। ਮੈਨੂੰ ਸ਼ੱਕ ਹੈ ਤੁਹਾਡੀ ਉਮਰ ਤੇ, ਇੰਨੀ ਉਮਰ ਨਹੀਂ ਹੈਗੀ, ਜਿਵੇਂ ਤੁਹਾਡਾ ਬੋਲਣ ਦਾ ਤਰੀਕਾ ਹੈ, ਜਿਵੇਂ ਤੁਹਾਡਾ ਡੀਲ ਡੌਲ ਆ, ਉਮਰ ਮੈਨੂੰ ਲੈ ਚੱਲ ਉੱਥੇ, ਫਿਰ ਘੱਟ ਆ। ਮੈਨੂੰ ਉੱਥੇ ਲੈ ਚੱਲ, ਫਿਰ ਕਮਾਈਏ ਕਮਾਈ ਲੈ ਚੱਲ, ਮੈਂ ਤੈਨੂੰ ਘਰ ਬਣਾ ਦੇਣਾ, ਉੱਥੇ ਤੈਨੂੰ ਮਿਲਾ ਦੇਣਾ ਬੰਦੇ ਜਿਹੜੇ ਉਹਨਾਂ ਦੇ ਵਾਰਸ ਹੋਣਗੇ ਨਾਲ। ਉਹ ਸਾਰੇ ਉਹਨਾਂ ਦੇ ਨਾਮ ਹੀ ਤੁਸੀਂ ਨਾ ਦੱਸੇ ਤਾਂ ਵਾਰਸ ਹੋਣਗੇ, ਇਹ ਕਿਹੜੀ ਗੱਲ ਹੈਗੀ ਹੈ? ਆ ਵੀ ਕੋਈ ਗੱਲ ਵੀ ਨਾ ਨਹੀਂ ਹੈ, ਦੱਸ ਛੱਕ ਅਜੇ ਵੀ ਛੱਕ ਹੈ ਕਿ ਵੇਖੋ ਆ ਦੰਦ ਤੁਹਾਡੇ ਲਵਾਏ ਹੋਏ ਕਿ ਲਵਾਏ ਆ? ਅੱਛਾ ਇਹ ਲਵਾਏ ਦੰਦ ਲਵਾਏ ਆ, ਅੱਖਾਂ 'ਚ ਲੈਂਸ ਪਏ ਆ। ਅੱਛਾ ਅੱਛਾ। ਹੋਰ ਕੋਈ ਸ਼ੂਗਰ ਜਾਂ ਕੋਈ ਬਿਮਾਰੀ? ਨਾ ਸ਼ੂਗਰ। ਇਹ ਸਨ ਬਾਪੂ ਸਰਦਾਰ ਜਗਤਾਰ ਸਿੰਘ ਜੀ, ਜਿਨ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ। 1947 ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਦਾ ਕਾਰੋਬਾਰ ਕੀ ਸੀ ਉਹਨਾਂ ਦੱਸਿਆ, ਕਿਉਂਕਿ ਉਮਰ ਉਹਨਾਂ ਦੀ ਬਹੁਤ ਸੀ, ਨੌਜਵਾਨ ਸੀਗੇ ਉਦੋਂ, 23 ਸਾਲ ਦੀ ਉਮਰ ਸੀ ਤੇ 24 ਸਾਲ ਦੀ ਉਮਰ ਸੀ। ਹੁਣ ਬਾਪੂ ਜੀ ਜਿਹੜੇ ਹੈਗੇ ਉਹ 100 ਸਾਲ ਪੂਰਾ ਕਰ ਚੁੱਕੇ ਆ। ਫਰਵਰੀ ਮਹੀਨੇ ਦੇ ਵਿੱਚ 100 ਸਾਲ ਤੋਂ ਅਗਲੇ ਸਾਲ ਜਿਹੜੇ ਉਹਨਾਂ ਦੇ ਜਾ ਰਹੇ ਆ। ਬਹੁਤ ਸੋਹਣੀ ਗੱਲਬਾਤ ਕੀਤੀ ਆ, ਸਾਰੇ ਲੋਕਾਂ ਦੇ ਨਾਮ ਹੀ ਯਾਦ ਨੇ, ਸਾਰਾ ਉੱਥੋਂ ਦਾ ਗਲੀ ਮੁਹੱਲਾ ਯਾਦ ਆ। ਸੋ ਇਹ ਇੰਟਰਵਿਊ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਹੋਰ ਅਸੀਂ ਬਜ਼ੁਰਗਾਂ ਨੂੰ ਕਿਹੜੇ ਸਵਾਲ ਕਰ ਸਕਦੇ ਸੀ, ਜਾਂ ਹੋਰ ਕੀ ਤੁਸੀਂ ਚਾਹੁੰਦੇ ਹੋ ਕਿ ਉਸ ਵੇਲੇ ਦੇ ਜੰਮੇ ਬਜ਼ੁਰਗਾਂ ਨੂੰ ਅਸੀਂ ਹੋਰ ਕੀ ਪੁੱਛੀਏ। ਸੋ ਸਾਡੀ ਜਿਹੜੀ ਇਹ ਗੱਲਬਾਤ ਹੈ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਤਾਂ ਕਿ ਇਹਨਾਂ ਬਜ਼ੁਰਗਾਂ ਦੀ ਯਾਦ ਜਿਹੜੀ ਆ ਜਾਂ ਇਹਨਾਂ ਦੇ ਜਿਹੜੇ ਤਜਰਬੇ ਆ ਉਹ ਹਰ ਬੰਦੇ ਤੱਕ ਜਿਹੜੇ ਆ ਪਹੁੰਚ ਜਾਣ।